ਤੇ ਬੜੀ ਮਾਣ ਵਾਲੀ ਸਿੱਖਾਂ ਦੇ ਲਈ ਇਹ ਗੱਲ ਬਣੀ ਆ ਵੀ ਇੱਕ ਸਿੱਖ ਸ਼ਹੀਦ ਦੇ ਨਾਂ ਦੇ ਉੱਤੇ ਕੈਲੀਫੋਰਨੀਆ ਦੇ ਇੱਕ ਸਕੂਲ ਦਾ ਨਾਮ ਜਿਹੜਾ ਉਹ ਰੱਖਿਆ ਗਿਆ ਆ। ਜੇ ਇੰਡੀਆ ਦੀ ਸਟੇਟ ਨੇ ਉਸ ਮੂਵੀ ਨੂੰ ਬੈਨ ਕਰ ਦਿੱਤਾ, ਭਾਈ ਜਸਵੰਤ ਸਿੰਘ ਖਾਲੜਾ ਨੇ ਜੋ ਸਟੇਟ ਦੇ ਵਿੱਚ ਕ੍ਰਾਈਮ ਹੋਏ ਸੀ ਉਹਨਾਂ ਨੂੰ ਐਕਸਪੋਜ਼ ਕੀਤਾ ਸੀ, ਉਸ ਨੂੰ ਸਾਇਲੈਂਸ ਕਰਨ ਦੇ ਲਈ, ਪਰ ਅਮਰੀਕਾ ਵਰਗੇ ਮੁਲਕ ਦੇ ਵਿੱਚ ਉਹਨਾਂ ਦੇ ਨਾਮ ਦੇ ਉੱਤੇ ਹੁਣ ਜੋ ਫ੍ਰਿਜ਼ਨੋ ਦੇ ਵਿੱਚ ਪਹਿਲਾ ਜਿਹੜਾ ਸਕੂਲ ਆ ਉਹ ਭਾਈ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਬਣ ਜਾ ਰਿਹਾ ਆ। ਖੁਸ਼ੀ ਹੋਈ ਸੁਣ ਕੇ, ਕਿਉਂਕਿ ਪਿਛਲੇ 2-3 ਹਫ਼ਤਿਆਂ ਦੇ ਵਿੱਚ ਜੋ ਫਿਲਮ ਬਾਰੇ ਚੱਲ ਰਿਹਾ ਸੀਗਾ ਵੀ ਪਹਿਲੋਂ ਰਿਲੀਜ਼ ਹੋਣੀ ਆ, ਫਿਰ ਉਹ ਲੋਕਾਂ ਨੂੰ ਸਾਰਿਆਂ ਨੂੰ ਚਾਅ ਸੀਗਾ ਵੀ ਫਿਲਮ ਆਊਗੀ ਦੇਖਾਂਗੇ, ਪਰ ਅਚਾਨਕ ਜਿਹੜਾ ਉਹ ਕਹਿ ਦਿੱਤਾ ਗਿਆ ਵੀ ਹੁਣ ਨਹੀਂ ਕਿਤੇ ਵੀ ਰਿਲੀਜ਼ ਹੋ ਰਹੀ। ਉਹਦੇ ਕਾਰਨ ਜਿਹੜਾ ਥੋੜਾ ਜਿਹਾ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਸੀਗੀ। ਤੇ ਇਹ ਜਿਹੜਾ ਵਾ ਜਿੱਦਾਂ ਪਰਮਾਤਮਾ ਕੋਈ ਇੱਕ ਪਾਸੇ ਉਹ ਰਸਤਾ ਬੰਦ ਕਰਦਾ ਤੇ ਦੂਜੇ ਪਾਸੇ ਖੋਲ ਦਿੰਦਾ, ਤੇ ਅੱਜ ਦੀ ਇਹ ਜਿਹੜੀ ਖਬਰ ਸਵੇਰੇ ਮਿਲੀ ਉਹਦੇ ਨਾਲ ਮਨ ਨੂੰ ਖੁਸ਼ੀ ਹੋਈ ਆ ਬਹੁਤ ਜ਼ਿਆਦਾ। ਹਰਜੋਤ ਸਿੰਘ ਜੀ, ਜਿਸ ਖਬਰ ਦੀ ਆਪਾਂ ਗੱਲ ਕਰ ਰਹੇ ਸੀ, ਬਹੁਤ ਹੀ ਅੱਜ ਇੱਕ ਮਾਣ ਵਾਲੀ, ਬਹੁਤ ਹੀ ਇੱਕ ਖੁਸ਼ੀ ਵਾਲੀ ਜਿਹੜੀ ਇਹ ਗੱਲ ਵਾਪਰੀ ਆ। ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਫ੍ਰੈਜ਼ਨੋ ਦੀ ਇਹ ਉਹ ਇਲਾਕਾ ਜਿਸ ਦੇ ਵਿੱਚ ਆਪਣੇ ਹੁਣ 2 ਪੰਜਾਬੀ ਸਿੱਖ ਨੌਜਵਾਨ ਐਜ਼ ਅ ਸਕੂਲ ਟਰਸਟੀ, ਸਕੂਲ ਬੋਰਡ ਮੈਂਬਰ ਜਿਹੜੇ ਆ ਉਹ ਨਿਯੁਕਤ ਨੇ, ਕੰਮ ਕਰਦੇ ਨੇ। ਆਪਣੇ ਨੈਨਦੀਪ ਸਿੰਘ ਜਿਹੜੇ ਜਕਾਰਾ ਮੂਵਮੈਂਟ ਫਾਊਂਡੇਸ਼ਨ ਦੇ ਜਿਹੜੇ ਫਾਊਂਡਰ ਮੈਂਬਰ ਨੇ, ਤੇ ਨਾਲ ਜਸਪ੍ਰੀਤ ਸਿੰਘ ਸਿੱਧੂ, ਉਹ ਵੀ ਜਿਹੜੇ ਉਸ ਦੇ ਵਿੱਚ ਹੁਣੇ ਕੁਝ ਮਹੀਨੇ ਪਹਿਲਾਂ ਜਿਹੜੀ ਉਹਨਾਂ ਨੇ ਉੱਥੇ ਸਹੁੰ ਚੁੱਕੀ ਸੀ। ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਇੱਕ ਨਵਾਂ ਸਕੂਲ ਜਿਹੜਾ ਬਣਨਾ ਸੀ, ਉਸ ਸਕੂਲ ਦਾ ਨਾਮ ਜਿਹੜਾ ਉਹ ਰੱਖਿਆ ਜਾਣਾ ਸੀ, ਤੇ ਉਹ ਸਕੂਲ ਦਾ ਨਾਮ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਦੇ ਉੱਤੇ ਰੱਖਿਆ ਗਿਆ ਹੈ। ਬਹੁਤ ਹੀ ਇੱਕ ਖੁਸ਼ੀ ਵਾਲਾ ਜਿਹੜਾ ਮਾਹੌਲ ਆ, ਬਹੁਤ ਹੀ ਇੱਕ ਖੁਸ਼ੀ ਦੀ ਜਿਹੜੀ ਇਹ ਖਬਰ ਆਈ ਆ ਵੀ ਸਿੱਖਾਂ ਦੇ ਜਿਹੜੇ ਸਿੱਖ ਸ਼ਹੀਦ ਜਿਹੜੇ ਹੋਏ ਨੇ, ਜਿਹੜੇ ਹਿਊਮਨ ਰਾਈਟਸ ਦੇ ਲਈ, ਮਨੁੱਖੀ ਜਿਹੜਾ ਤਸ਼ੱਦਦ ਦੀ ਜਿਹੜੀ ਉਹਨਾਂ ਨੇ ਚਿਹਰਾ ਨੰਗਾ ਕੀਤਾ ਸੀ ਭਾਰਤ ਦੀ ਸਰਕਾਰ ਦਾ, ਪੰਜਾਬ ਦੀ ਉੱਥੋਂ ਦੀ ਸਰਕਾਰ ਦਾ, ਉੱਥੋਂ ਦੀ ਜਿਹੜੀ ਪੁਲਿਸ ਦਾ, ਤੇ ਉਹ ਆਪ ਅਣਪਛਾਤੀਆਂ ਲਾਸ਼ਾਂ ਨੂੰ ਪਛਾਣਦੇ ਖੁਦ ਉਹਨਾਂ ਨੂੰ ਇੱਕ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ ਸੀ। ਅੱਜ ਉਸ ਇੱਕ ਮਹਾਨ ਸ਼ਹੀਦ, ਅੱਜ ਉਸ ਇੱਕ ਮਹਾਨ ਸਿੱਖ ਦੇ ਨਾਮ ਦੇ ਉੱਤੇ ਕੈਲੀਫੋਰਨੀਆ ਦੇ ਫ੍ਰੈਜ਼ਨੋ ਸ਼ਹਿਰ ਦੇ ਵਿੱਚ ਇੱਕ ਸਕੂਲ ਦਾ ਨਾਮ ਜਿਹੜਾ ਉਹ ਹੋਵੇਗਾ। ਅਕਸਰ ਆਪਣੇ ਸਾਰਿਆਂ ਦੇ ਨਿਆਣੇ ਕਈ ਸਕੂਲਾਂ ਦੇ ਵਿੱਚ ਜਿਹੜੇ ਉਹ ਪੜ੍ਹਦੇ ਆ, ਵੱਖ-ਵੱਖ ਬਸ਼ਿੰਦਿਆਂ ਦੇ ਨਾਵਾਂ ਦੇ ਉੱਤੇ ਜਿਹੜੇ ਉਹ ਸਕੂਲ ਬਣਦੇ ਆ, ਤੇ ਬੜੀ ਮਾਣ ਵਾਲੀ ਸਿੱਖਾਂ ਦੇ ਲਈ ਇਹ ਗੱਲ ਬਣੀ ਆ ਵੀ ਇੱਕ ਸਿੱਖ ਸ਼ਹੀਦ ਦੇ ਨਾਂ ਦੇ ਉੱਤੇ ਕੈਲੀਫੋਰਨੀਆ ਦੇ ਇੱਕ ਸਕੂਲ ਦਾ ਨਾਮ ਜਿਹੜਾ ਉਹ ਰੱਖਿਆ ਗਿਆ ਆ। ਇਸ ਬਾਬਤ ਹਰਜੋਤ ਸਿੰਘ ਜੀ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਨੈਨਦੀਪ ਸਿੰਘ ਚੰਨ ਜਕਾਰਾ ਮੂਵਮੈਂਟ ਤੋਂ ਤੇ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਜਿਹੜੇ ਸਕੂਲ ਬੋਰਡ ਮੈਂਬਰ, ਸਕੂਲ ਟਰਸਟੀ, ਉਹ ਆਪਣੇ ਨਾਲ ਜੁੜੇ ਨੇ। ਸਭ ਤੋਂ ਪਹਿਲਾਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਆ। ਨੈਨਦੀਪ ਸਿੰਘ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਨੈਨਦੀਪ ਸਿੰਘ ਜੀ, ਬਹੁਤ ਧੰਨਵਾਦ, ਵਧਾਈਆਂ, ਤੁਸੀਂ ਬਹੁਤ ਸਖਤ ਮਿਹਨਤ ਕੀਤੀ ਆ। ਕਹਿੰਦੇ ਵੀ ਘੁੱਪ ਹਨੇਰੇ ਵਿੱਚ ਚਾਨਣ ਦੀ ਬਾਤ ਪਾਉਣ ਵਾਲਾ ਦੀਪਕ ਸ਼ਹੀਦ ਜਸਵੰਤ ਸਿੰਘ ਖਾਲੜਾ, ਜੇ ਇੰਡੀਆ ਦੀ ਸਟੇਟ ਨੇ ਉਸ ਮੂਵੀ ਨੂੰ ਬੈਨ ਕਰ ਦਿੱਤਾ, ਭਾਈ ਜਸਵੰਤ ਸਿੰਘ ਖਾਲੜਾ ਨੇ ਜੋ ਸਟੇਟ ਦੇ ਵਿੱਚ ਕ੍ਰਾਈਮ ਹੋਏ ਸੀ ਉਹਨਾਂ ਨੂੰ ਐਕਸਪੋਜ਼ ਕੀਤਾ ਸੀ, ਉਸ ਨੂੰ ਸਾਇਲੈਂਸ ਕਰਨ ਦੇ ਲਈ, ਪਰ ਅਮਰੀਕਾ ਵਰਗੇ ਮੁਲਕ ਦੇ ਵਿੱਚ ਉਹਨਾਂ ਦੇ ਨਾਮ ਦੇ ਉੱਤੇ ਹੁਣ ਜੋ ਫ੍ਰਿਜ਼ਨੋ ਦੇ ਵਿੱਚ ਪਹਿਲਾ ਜਿਹੜਾ ਸਕੂਲ ਆ ਉਹ ਭਾਈ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਬਣ ਜਾ ਰਿਹਾ ਆ। ਉਹਦੇ ਲਈ ਤੁਸੀਂ ਵਧਾਈ ਦੇ ਬਹੁਤ ਪਾਤਰ ਹੈਗੇ ਆ ਜੀ। ਬਹੁਤ ਧੰਨਵਾਦ। ਮਤਲਬ ਸਾਰੀ ਪੰਜਾਬੀ ਰੇਡੀਓ USA ਦੀ ਜਿਹੜੀ ਟੀਮ ਤੇ ਸਾਰੀ ਜਿਹੜੀ ਲਿਸਨਰਸ, ਕਿਉਂਕਿ ਇਹ ਜਿਹੜੀ ਲਾਈਕ ਉਮੀਦ ਸੀ, ਇਹ ਜਿਹੜੀ ਉਪਰਾਲਾ ਸੀ, ਇਹ ਮਤਲਬ ਹੁਣੇ ਨਹੀਂ ਹੋਇਆ, ਇਹ ਕਈ ਸਾਲਾਂ ਤੋਂ ਮਤਲਬ ਚੱਲ ਰਿਹਾ ਸੀ। ਸਾਡੇ ਦਿਮਾਗ ਦੇ ਵਿੱਚ ਸੀ ਕਿ ਜਦੋਂ ਸਾਡੀ ਉੱਥੇ ਸਕੂਲ ਡਿਸਟ੍ਰਿਕਟ ਦੇ ਵਿੱਚ, ਕਿਉਂਕਿ ਉੱਥੇ ਸੈਂਟਰਲ ਯੂਨੀਫਾਈਡ ਦੇ ਵਿੱਚ ਆਲਮੋਸਟ 18-20% ਜਿਹੜੇ ਬੱਚੇ ਉੱਥੇ ਜਾਂਦੇ ਨੇ ਪੰਜਾਬੀ ਮਤਲਬ ਹੈਗੇ ਨੇ, ਤੇ ਅਸੀਂ ਚਾਹੁੰਦੇ ਸੀ ਕਿ ਅਸੀਂ ਲਾਈਕ ਮਤਲਬ ਸਾਡੀ ਰੈਪ੍ਰਜੈਂਟੇਸ਼ਨ ਹੋਵੇ, ਤੇ ਅਸੀਂ ਸਿਰਫ ਕੋਈ ਆਮ ਸਿੱਖ ਨਾਂ ਨੂੰ ਨਾ ਚੁਣੀਏ, ਆਪਾਂ ਮਤਲਬ ਜਿੱਥੇ ਅਸੀਂ ਆਪਣੇ ਸ਼ਹੀਦ ਨੂੰ ਪ੍ਰਣਾਮ ਕਰ ਸਕਦੇ ਹੋ, ਆਪਾਂ ਜ਼ਰੂਰ ਉਹ ਕਰੀਏ। ਬਿਲਕੁਲ। ਸੋ ਇਸ ਮੌਕੇ ਆਪਣੇ ਨਾਲ ਭਾਈ ਖਾਲੜਾ ਜੀ ਦੇ ਬ੍ਰਦਰ ਅਮਰਜੀਤ ਸਿੰਘ ਖਾਲੜਾ ਜੀ, ਉਹ ਵੀ
ਜੁੜ ਚੁੱਕੇ ਆ। ਆਓ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਅਮਰਜੀਤ ਸਿੰਘ ਖਾਲੜਾ ਜੀ, ਜੀ ਆਇਆਂ ਨੂੰ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸਭ ਤੋਂ ਪਹਿਲਾਂ ਤਾਂ ਬਹੁਤ ਇਹ ਖੁਸ਼ੀ ਦੀ ਗੱਲ ਆ, ਆਪਣੇ ਨਾਲ ਉਹ ਨੌਜਵਾਨ ਵੀ ਜੁੜੇ ਆ ਜਿਨ੍ਹਾਂ ਨੇ ਇਸ ਕਾਰਜ ਨੂੰ ਜਿਹੜਾ ਨੇਪਰੇ ਚਾੜਿਆ, ਜਾਂ ਕਹਿ ਲਓ ਵੀ ਉੱਥੇ ਤੱਕ ਜਿਹੜਾ ਉਹ ਪਹੁੰਚਾਇਆ। ਸੋ ਅਮਰਜੀਤ ਸਿੰਘ ਖਾਲੜਾ ਜੀ, ਕੀ ਮਨ ਦੇ ਵਿੱਚ ਇਸ ਟਾਈਮ ਵਲਵਲੇ ਆ, ਕੀ ਮਨ ਦੇ ਵਿੱਚ ਵਿਚਾਰ ਜਿਹੜੇ ਉਹ ਆ ਰਹੇ ਆ? ਵੇਖੋ ਜੀ, ਸਵੇਰ ਦਾ ਜਦੋਂ ਹੁੰਦਾ ਭਾਜੀ ਹੁਣਾਂ ਨੇ ਦੱਸਿਆ, ਮੈਨੂੰ ਮੈਸੇਜ ਭੇਜਿਆ ਸੀਗਾ, ਤੇ ਬਹੁਤ ਖੁਸ਼ੀ ਹੋਈ ਸੁਣ ਕੇ, ਕਿਉਂਕਿ ਪਿਛਲੇ 2-3 ਹਫ਼ਤਿਆਂ ਦੇ ਵਿੱਚ ਜੋ ਫਿਲਮ ਬਾਰੇ ਚੱਲ ਰਿਹਾ ਸੀਗਾ ਵੀ ਪਹਿਲੋਂ ਰਿਲੀਜ਼ ਹੋਣੀ ਆ, ਫਿਰ ਉਹ ਲੋਕਾਂ ਨੂੰ ਸਾਰਿਆਂ ਨੂੰ ਚਾਅ ਸੀਗਾ ਵੀ ਫਿਲਮ ਆਊਗੀ, ਦੇਖਾਂਗੇ। ਪਰ ਅਚਾਨਕ ਜਿਹੜਾ ਉਹ ਕਹਿ ਦਿੱਤਾ ਗਿਆ ਵੀ ਹੁਣ ਨਹੀਂ ਕਿਤੇ ਵੀ ਰਿਲੀਜ਼ ਹੋ ਰਹੀ, ਉਹਦੇ ਕਾਰਨ ਜਿਹੜਾ ਥੋੜਾ ਜਿਹਾ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਸੀਗੀ। ਤੇ ਇਹ ਜਿਹੜਾ ਵਾ, ਜਿੱਦਾਂ ਪਰਮਾਤਮਾ ਕੋਈ ਇੱਕ ਪਾਸੇ ਉਹ ਰਸਤਾ ਬੰਦ ਕਰਦਾ ਤੇ ਦੂਜੇ ਪਾਸੇ ਖੋਲ ਦਿੰਦਾ, ਤੇ ਅੱਜ ਦੀ ਇਹ ਜਿਹੜੀ ਖਬਰ ਸਵੇਰੇ ਮਿਲੀ, ਉਹਦੇ ਨਾਲ ਮਨ ਨੂੰ ਖੁਸ਼ੀ ਹੋਈ ਆ ਬਹੁਤ ਜ਼ਿਆਦੀ ਵੀ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਆ, ਉਹਨਾਂ ਸ਼ਹੀਦਾਂ ਦੇ ਪੂਰਨਿਆਂ ਤੇ ਚੱਲਦੀ, ਉਹਨਾਂ ਦੇ ਕਾਜ ਨੂੰ ਯਾਦ ਰੱਖਦੀ, ਉਹਨਾਂ ਨੂੰ ਗਾਂ ਦੁਨੀਆ ਤੱਕ ਦੱਸਣ ਦੇ ਲਈ ਇਹੋ ਜਿਹੀ ਯਾਦਗਾਰੀ ਜਿਹੜੇ ਸਮਾਰਕ ਆ, ਸਕੂਲ ਆ, ਪਾਰਕ ਆ, ਉਹ ਬਣਾ ਰਹੀ ਆ। ਤੇ ਇਹਦੇ ਵਿੱਚ ਮੈਂ ਸਮੁੱਚੀ ਜਿਹੜੀ ਟੀਮ ਆ, ਸਮੁੱਚੇ ਸਕੂਲ ਦੇ ਜਿਹੜੇ ਬੋਰਡ ਦੇ ਮੈਂਬਰ ਆ, ਟਰਸਟੀ ਆ, ਨੈਨਦੀਪ ਸਿੰਘ ਹੁਣੀ ਆ, ਦੂਸਰਾ ਨੌਜਵਾਨ ਸਿੱਧੂ ਆ, ਸਾਰਿਆਂ ਦਾ ਬਹੁਤ ਬਹੁਤ, ਤੇ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜਕਾਰਾ ਮੂਵਮੈਂਟ ਵਾਲੇ ਨੌਜਵਾਨਾਂ ਦਾ, ਉਹਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਇਹ ਜਿਹੜਾ ਕੰਮ ਆ ਜਿਹੜਾ ਸ਼ੁਰੂ ਕੀਤਾ ਸੀ, ਪਹਿਲੋਂ ਪਾਰਕ ਦਾ ਵੀ ਤੇ ਹੁਣ ਇਹ ਸਕੂਲ ਦਾ ਵੀ। ਤੇ ਇਸੇ ਤਰ੍ਹਾਂ ਹੀ ਮੈਂ ਆਸ ਕਰਦਾ ਵੀ ਸਰਦਾਰ ਜਸਵੰਤ ਸਿੰਘ ਖਾਲੜਾ ਹੁਣਾਂ ਦਾ ਜਿਹੜਾ ਉਹਨਾਂ ਨੇ ਉਹ ਕੰਮ ਜਿਹਦੇ ਬਦਲੇ ਸ਼ਹਾਦਤ ਦਿੱਤੀ ਸੀ ਮਨੁੱਖਤਾ ਦਾ, ਉਹ ਸਾਰੀ ਦੁਨੀਆ ਦੇ ਵਿੱਚ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਉਹਨੂੰ ਯਾਦ ਰੱਖਣਗੀਆਂ ਜੀ, ਤੇ ਉਹ ਮਨੁੱਖਤਾ ਦੇ ਭਲੇ ਦੇ ਲਈ ਉਹ ਜਿਹੜਾ ਵਾ ਉਹ ਕੰਮ ਕਰਨਗੀਆਂ। ਬਹੁਤ ਮਨ ਨੂੰ ਖੁਸ਼ੀ ਹੋਈ ਆ, ਸਾਰੇ ਪਰਿਵਾਰ ਨੂੰ ਸਾਨੂੰ ਬਹੁਤ ਖੁਸ਼ੀ ਹੋਈ ਆ, ਬੱਚਿਆਂ ਨੂੰ ਵੀ, ਸਾਰਿਆਂ ਨੂੰ ਜਿਨ੍ਹਾਂ ਨਾਲ ਸਾਂਝੀ ਗੱਲ ਕੀਤੀ। ਜੀ। ਸੋ ਬਿਲਕੁਲ, ਸੋ ਨੈਨਦੀਪ ਸਿੰਘ ਖਾਲੜਾ ਜੀ ਦੇ ਬ੍ਰਦਰ ਆਪਣੇ ਨਾਲ ਜੁੜੇ ਆ। ਇਹ ਵੀ ਦੱਸਦੇ ਜਾਈਏ, ਜਦ ਪਹਿਲੀ ਵਾਰ ਆਪਾਂ ਭਾਈ ਖਾਲੜਾ ਜੀ ਦੇ ਨਾਮ ਦੇ ਉੱਤੇ ਪਾਰਕ ਦਾ ਕਰਵਾਉਣਾ ਸੀ, ਉਹ ਵੀ ਇੱਕ ਬੜੀ ਵੱਡੀ ਮੁਹਿੰਮ ਜਿਹੜੀ ਉਹ ਚਲਾਉਣੀ ਸੀਗੀ, ਉਹ ਚਲਾਉਣੀ ਜਿਹੜੀ ਉਹ ਪਈ ਸੀ। ਵਿੱਚ ਕਿਸੇ ਨੇ ਭਾਨੀਆਂ ਵੀ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਰੱਬ ਦੀ ਮਿਹਰ ਦੇ ਨਾਲ, ਸਿੱਖਾਂ ਦੇ ਸਿਦਕ ਦੇ ਨਾਲ ਇਸ ਚੀਜ਼ ਦੇ ਵਿੱਚ ਵੀ ਆਪਾਂ ਨੂੰ ਜਿਹੜੀ ਉਹ ਕਾਮਯਾਬੀ ਜਿਹੜੀ ਉਹ ਮਿਲੀ ਸੀਗੀ। ਸੋ ਨੈਨਦੀਪ ਸਿੰਘ, ਤੁਸੀਂ ਕੀ ਕਹਿਣਾ ਚਾਹੁੰਦੇ ਆ ਖਾਲੜਾ ਜੀ ਦੇ ਬ੍ਰਦਰ ਨੂੰ, ਜਾਂ ਇਸ ਪੂਰੀ ਜਿਹੜੀ ਹੈ ਹੋਰ ਗੱਲਬਾਤ ਦੇ ਵਿੱਚ? ਆਈ ਮੀਨ, ਮੈਂ ਪੜ੍ਹਿਆ ਮਤਲਬ ਜਿਹੜੀ ਵੈਲੈਂਟ ਮਤਲਬ ਦ ਵੈਲੀਐਂਟ ਬੁੱਕ, ਤੇ ਜਿੰਨਾ ਮੈਨੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ ਮੈਨੂੰ ਜ਼ਿਆਦਾ ਪਤਾ ਹੈ ਕਿਤਾਬਾਂ ਤੋਂ, ਜਾਂ ਮਤਲਬ ਉਹਨਾਂ ਦੀ ਨਵਕਿਰਨ ਤੇ ਜਗਮੀਤ ਸਿੰਘ ਤੋਂ, ਜਿੰਨਾ ਮੈਨੂੰ ਉਹਦੀ ਬਾਰੇ ਪਤਾ ਹੈ, ਤੇ ਜਿੰਨਾ ਉਹ ਜੋ ਉਹਨਾਂ ਨੇ ਕੰਮ ਕੀਤੇ ਨੇ, ਕੰਮ ਕੀਤਾ ਇਹਨੇ। ਪਰ ਉਹ ਵੀ ਕਿ ਉਹ ਲਾਈਕ ਐਜੂਕੇਸ਼ਨ ਇਹਨਾਂ ਦੋਨਾਂ ਨੂੰ ਮਤਲਬ ਬਹੁਤ ਖਿਆਲ ਕਰਦਾ ਸੀ, ਬਹੁਤ ਪੜ੍ਹਦਾ ਹੁੰਦਾ ਸੀ। ਸੋ ਮੈਨੂੰ ਬਹੁਤ ਮਾਣ ਲੱਗਦਾ ਹੈ ਕਿ ਅਸੀਂ ਉਹਨੂੰ ਸੈਲੀਬ੍ਰੇਟ ਕਰਦੇ ਇੱਕ ਹੁਣ ਨਵੇਂ ਰੂਪ ਤੇ। ਪਹਿਲਾਂ ਅਸੀਂ ਆਬਵੀਅਸਲੀ ਇੱਕ ਪਾਰਕ ਦੇ ਨਾਂ ਰੱਖਿਆ ਸੀ, ਪਰ ਹੁਣ ਜਿਹੜੀ ਜਿੰਨੇ ਮਤਲਬ ਹਜ਼ਾਰਾਂ ਬੱਚੇ ਹੁਣ ਮਤਲਬ ਉਹ ਸਕੂਲ ਜਾਏਂਗੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਬਾਰੇ, ਭਾਵੇਂ ਮੈਕਸੀਕਨ ਹੋਵੇ, ਕਾਲਾ ਹੋਵੇ, ਗੋਰਾ ਹੋਵੇ, ਪੰਜਾਬੀ ਹੋਵੇ, ਹਰਿਆਣਵੀ ਹੋਵੇ, ਉਹ ਸਕੂਲ ਦੇ ਵਿੱਚ ਉਹ ਪੜ੍ਹਨਗੇ, ਉਹਦੀ ਲਾਈਫ ਦੇ ਬਾਰੇ ਉਹ ਵੀ ਉਸ ਇੰਸਪੀਰੇਸ਼ਨ ਮਤਲਬ ਲੈ ਲੈਣਗੇ। ਤੇ ਕਹਿੰਦੇ ਸਭ ਤੋਂ ਵੱਡੀ ਲਾਈਕ ਸੈਲੀਬ੍ਰੇਸ਼ਨ ਅਸੀਂ ਇਸ ਤਰ੍ਹਾਂ ਕਰ ਸਕਦੇ, ਮਤਲਬ ਗਿਆਨ ਦੇ ਨਾਲ, ਬੁੱਕਸ ਦੇ ਨਾਲ, ਤੇ ਉਹ ਐਜੂਕੇਸ਼ਨ ਦੇ ਨਾਲ। ਸੋ ਇਹ ਚੀਜ਼ ਹੁਣ ਲਾਈਕ ਐਂਡ ਮੇਬੀ ਸ਼ਾਇਦ ਸਾਊਥ ਏਸ਼ੀਆ ਤੋਂ ਬਾਹਰ
ਮੇਬੀ ਇਹ ਪਹਿਲੀ ਵਾਰੀ ਹੈ, ਬਿਲਕੁਲ ਸਹੀ ਗੱਲ ਪਬਲਿਕ ਸਕੂਲ ਹੈ। ਆਈ ਡੋਂਟ ਇਵਨ ਥਿੰਕ ਕੈਨੇਡਾ ਦੇ ਵਿੱਚ ਸਾਡੇ ਕੋਲ ਕੋਈ ਪਬਲਿਕ ਸਕੂਲ ਹੈ ਜਿਹੜੇ ਮਤਲਬ ਇਹਦਾ ਸ਼ਹੀਦਾਂ ਦੇ ਨਾਂ ਦੇ ਉੱਤੇ ਜਾਂ ਖਾਲੜਾ ਜੀ ਦੇ ਨਾਮ ਈਵਨ ਐਗਜ਼ੈਕਟਲੀ ਈਵਨ ਪੰਜਾਬੀਆਂ ਦੇ ਨਾਂ ਤੇ ਹੈ ਨਹੀਂ। ਐਂਡ ਆਫ ਕੋਰਸ ਮਤਲਬ ਸਾਡੀ ਮਾਣ ਦੀ ਗੱਲ ਹੈ ਕਿ ਸਾਡੀ ਸਿੱਖ ਸ਼ਹੀਦ ਦੇ ਨਾਂ ਤੇ ਹੋ। ਬਿਲਕੁਲ ਨਹੀਂ, ਇਸ ਮਾਮਲੇ ਦੇ ਵਿੱਚ ਤੁਸੀਂ ਸਾਰੇ ਜਾਣੇ ਫਰੈਜ਼ਨੋ ਦੇ ਰਹਿਣ ਵਾਲੇ ਲੋਕ, ਖਾਸ ਕਰਕੇ ਜਿਹੜੀ ਅਣਥੱਕ ਮਿਹਨਤ ਤੁਸੀਂ ਬਿਹਾਈਂਡ ਦਾ ਸੀਨ ਕੀਤੀ ਹੈ ਨਾ, ਕਈ ਵਾਰੀ ਹਰਜੋਤ ਜੀ, ਖਾਲੜਾ ਜੀ, ਕਈ ਵਾਰੀ ਨਹੀਂ ਪਤਾ ਨਹੀਂ ਲੱਗਦਾ ਵੀ ਪਿੱਛੇ ਕੀ ਕੁਛ ਜਿਹੜਾ ਉਹ ਕਰਨਾ ਪੈਂਦਾ ਹੈ, ਕੀ ਕੁਛ ਜਿਹੜਾ ਉਹ ਹੋਇਆ ਆ। ਇਹੀ ਜਾਣਦੇ ਨੇ ਨੈਣਦੀਪ ਸਿੰਘ ਹੁਣੀ ਜਾਂ ਇਹਨਾਂ ਦੇ ਨਾਲ ਦੇ ਸਾਥੀ ਜਿਹੜੇ ਉਹ ਜਾਣਦੇ ਨੇ ਵੀ ਕਿੰਨੀ ਮਿਹਨਤ ਜਿਹੜੀ ਉਹ ਕਰਨੀ ਪਈ ਆ। ਚਾਹੇ ਕਹਿਣ ਨੂੰ ਨੈਣਦੀਪ ਸਿੰਘ ਆਪਣੇ ਇੱਥੇ ਪਾਪੂਲੇਸ਼ਨ ਜੀ 40,000 ਆ ਜਾਂ ਇੰਨੀ ਆ, ਉਹ ਕਹਿ ਦਿੱਤਾ ਜਾਂਦਾ ਆ, ਪਰ ਫਿਰ ਵੀ ਨਾਮ ਜਿਹੜਾ ਉਹ ਕਰਨਾ, ਇੱਥੇ ਸਟਰੀਟ ਦਾ ਨਾਮ ਜਦੋਂ ਹਰਜੋਤ ਸਿੰਘ ਜੀ ਤੁਹਾਨੂੰ ਵੀ ਪਤਾ ਹੀ ਆ, ਜਦੋਂ ਗੁਰਦੁਆਰਾ ਸਾਹਿਬ ਦੇ ਨਾਂ ਦੇ ਉੱਤੇ ਰੱਖਣਾ ਹੋਵੇ ਜਾਂ ਸਿੱਖ ਟੈਂਪਲ ਰੱਖਣਾ ਹੋਵੇ ਤਾਂ ਕਿਸ ਤਰੀਕੇ ਦੇ ਨਾਲ ਉਹਦੀ ਵਿਰੋਧਤਾ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੁੰਦੀ ਸੀਗੀ। ਪਰ ਖਾਲੜਾ ਜੀ ਦੇ ਨਾਮ ਦੇ ਉੱਤੇ ਪਾਰਕ ਤੋਂ ਬਾਅਦ ਦੇ ਵਿੱਚ ਸਕੂਲ ਦਾ ਨਾਮ ਜਿਹੜਾ ਰੱਖੇ ਜਾਣ ਦੇ ਨਾਲ ਇੱਕ ਨਵੀਂ ਪਿਰਤ ਪਈ ਆ, ਤੇ ਬਾਕੀ ਸ਼ਹਿਰ, ਬਾਕੀ ਮੁਲਕ, ਬਾਕੀ ਦੁਨੀਆ ਦੇ ਵਿੱਚ ਜਿਹੜੇ ਥਾਂ ਦੇ ਉੱਤੇ ਸਿੱਖ ਵਸਦੇ ਆ, ਉਹਨਾਂ ਨੂੰ ਵੀ ਇਸ ਚੀਜ਼ ਤੋਂ ਜਿਹੜਾ ਸਬਕ ਲੈ ਕੇ ਇਦਾਂ ਦੀ ਚੀਜ਼ ਜਿਹੜੀ ਕਰਵਾਉਣੀ ਚਾਹੀਦੀ ਆ। ਸਿੱਖਾਂ ਦੇ ਬਹੁਤ ਮਹਾਨ ਸ਼ਹੀਦ ਨੇ, ਉਹਨਾਂ ਸ਼ਹੀਦਾਂ ਦੇ ਵਿੱਚੋਂ ਇੱਕ ਸ਼ਹੀਦ ਖਾਲੜਾ ਜੀ, ਜਿਨ੍ਹਾਂ ਨੇ ਜਿਹੜਾ ਅਣਮਨੁੱਖੀ ਤਸ਼ੱਦਦ ਦਾ ਜਿਹੜਾ ਚਿਹਰਾ ਨੰਗਾ ਕੀਤਾ ਸੀ ਉੱਥੋਂ ਦੀ ਸਰਕਾਰ ਦਾ, ਤੇ ਉਹ ਸਾਰੀ ਚੀਜ਼ ਜਿਹੜੀ ਉਹ ਆਪਣੇ ਸਾਹਮਣੇ ਆਈ ਆ। ਸੋ ਬਹੁਤ ਬਹੁਤ ਵਧਾਈ ਆ ਨੈਣਦੀਪ ਸਿੰਘ ਜੀ ਤੁਹਾਨੂੰ, ਤੁਹਾਡੀ ਟੀਮ ਨੂੰ, ਤੁਹਾਡੇ ਜਿਹੜੇ ਸਾਰੇ ਟਰਸਟੀ ਮੈਂਬਰਸ ਨੂੰ ਜਿਨ੍ਹਾਂ ਨੇ ਇਸ ਦੇ ਵਿੱਚ ਸਾਥ ਦਿੱਤਾ। ਸੋ ਥੋੜਾ ਜਿਹਾ ਦੱਸਿਓ ਵੀ ਉੱਥੇ ਕਿੱਦਾਂ ਦਾ ਉਦੋਂ ਮਾਹੌਲ ਸੀਗਾ, ਕਿਵੇਂ ਜਿਹੜਾ ਰਿਹਾ, ਤੇ ਸਕੂਲ ਹੈਗਾ ਕਿੱਥੇ, ਇਹਦੀ ਲੋਕੇਸ਼ਨ ਕਿੱਥੇ ਆ? ਹਾਂਜੀ, ਸੋ ਕੱਲ ਰਾਤੀ ਮਤਲਬ ਸਾਡੀ ਮੀਟਿੰਗ ਦੇ ਵਿੱਚ ਮੈਨੂੰ ਸੋ ਸਾਡੀ ਇੱਕ ਬਰਾਊਨ ਐਕਟ ਹੁੰਦੀ ਹੈ ਕਿ ਅਸੀਂ ਸਿਰਫ 2 ਹੋਰ ਮੈਂਬਰਸ ਦੇ ਨਾਲ ਗੱਲਬਾਤ ਕਰ ਸਕਦੇ। ਸੋ ਤੁਸੀਂ ਮਤਲਬ ਪੂਰੀ ਮੈਜੋਰਟੀ ਤੁਸੀਂ ਨਹੀਂ ਕਰ ਸਕਦੇ। ਸੋ ਮੈਂ ਜਿੰਨਾ ਸਪੋਰਟਰਸ ਮੈਨੂੰ ਲੋੜ ਸੀ, ਸੋ ਮੇਰੀ ਐਕਚੁਅਲੀ ਜਸਪ੍ਰੀਤ ਦੇ ਨਾਲ ਮੇਰੀ ਗੱਲ ਨਹੀਂ ਹੋਈ, ਪਰ ਮੇਰੇ ਦਿਮਾਗ ਦੇ ਵਿੱਚ ਸੀ ਕਿ ਉਹਨੇ ਮਤਲਬ ਇਸ ਵੱਲ ਵੋਟ ਪਾਉਣਾ ਹੀ ਹੈ। ਸੋ ਸਾਡੀ ਮੈਂ ਉਹਨਾਂ ਨੂੰ ਜਿਹੜੀ 2 ਮੈਂਬਰਾਂ ਨੂੰ ਮੈਂ ਉਹਨਾਂ ਨੂੰ ਭਾਈ ਜਸਵੰਤ ਸਿੰਘ ਖਾਲੜ ਦੀ ਲਾਈਫ ਬਾਰੇ ਦੱਸਿਆ ਸੀ। ਮੈਂ ਉਹਨਾਂ ਨੂੰ ਕਿਤਾਬਾਂ ਵੀ ਮਤਲਬ ਦਿਖਾਇਆ ਸੀ। ਮੈਂ ਉਹਨਾਂ ਦੀ ਪੂਰੀ ਜ਼ਿੰਦਗੀ ਦੀ ਸਟੋਰੀ ਵੀ ਦੱਸਿਆ ਸੀ। ਮੈਂ ਉਹਨਾਂ ਨੂੰ ਦੱਸਿਆ ਸੀ ਕਿ ਆਲਮੋਸਟ ਜਿੰਨੇ ਸਾਰੇ ਸਾਡੇ ਮਤਲਬ ਪੋਲੀਟੀਕਲ ਅਸਾਈਲਮ ਤੇ ਜਿਹੜੀ ਸਾਡੇ ਈਵਨ ਹੁਣ ਵੀ ਨੌਜਵਾਨ ਜਿਹੜੀ ਆਉਂਦੇ ਨੇ, ਉਹ ਆਉਂਦੇ ਨੇ ਕਿਉਂਕਿ ਉਹ ਵੀ ਜਿਹੜੀ ਭਾਈ ਜਸਵੰਤ ਸਿੰਘ ਖਾਲੜ ਦੀ ਸ਼ਹਾਦਤ ਤੇ ਉਹਨਾਂ ਦੀ ਰਿਸਰਚ ਤੇ ਉਹਨਾਂ ਦੇ ਮੋਢੇ ਉਹ ਸਾਰੇ ਉੱਥੇ ਖੜੇ ਨੇ। ਸੋ ਮੈਂ ਇਹ ਚੀਜ਼ ਮਤਲਬ ਸਾਡੀ ਸਕੂਲ ਬੋਰਡ ਮੇਰੀ ਜਿਹੜੀ ਫੈਲੋ ਸਕੂਲ ਮੈਂ ਹੁਣ ਦੱਸਿਆ ਸੀ, ਤੇ ਉਹਨਾਂ ਨੂੰ ਵੀ ਲੱਗਿਆ ਸੀ ਕਿ ਦਿਸ ਇਜ਼ ਅ ਗ੍ਰੇਟ ਪਰਸਨ। ਮੈਨੂੰ ਯਾਦ ਹੈ ਜਦੋਂ ਅਸੀਂ ਈਵਨ ਉਸ ਵੇਲੇ ਸਾਡੀ ਸਿਟੀ ਕਾਉਂਸਲ ਮੈਂਬਰ ਉਹ ਜਦੋਂ ਅਸੀਂ ਉਹਨੂੰ ਵੀ ਭਾਈ ਜਸਵੰਤ ਸਿੰਘ ਖਾਲੜ ਦੀ ਜ਼ਿੰਦਗੀ ਦੇ ਬਾਰੇ ਦੱਸਿਆ ਸੀ, ਉਹ ਵੀ ਮੈਨੂੰ ਯਾਦ ਹੈ। ਉਹ ਕਾਲਾ ਬੰਦਾ ਸੀਗਾ, ਆਲਿਵਰ ਬੇਨ, ਸਿਟੀ ਕਾਉਂਸਲ ਮੈਂਬਰ, ਉਹ ਵੀ he said this is like a Martin Luther King Jr. ਠੀਕ ਹੈ, ਉਹਨਾਂ ਦੀ ਲਾਈਫ ਬਿਲਕੁਲ ਬਰਾਬਰ ਨਹੀਂ ਹੈ, ਅਸੀਂ ਆਪਣੀ ਸ਼ਹੀਦਾਂ ਨੂੰ ਬਹੁਤ ਮਾਣ ਸਮਝਦੇ, ਪਰ he was saying that out of love, ਮਤਲਬ ਕਿ ਕਾਲਿਆਂ ਦਾ ਵਿੱਚੋਂ ਉਹ ਵੀ ਇੱਕ ਸ਼ਹੀਦ ਹੈ, ਮਾਰਟਿਨ ਲੂਥਰ ਕਿੰਗ, ਕਿਉਂਕਿ ਉਹਦੀ ਕਹਾਣੀ। ਸੋ ਇਹ ਭਾਈ ਜਸਵੰਤ ਸਿੰਘ ਦੀ ਜਿਹੜੇ ਲਾਈਫ ਜ਼ਿੰਦਗੀ ਦੀ ਕਹਾਣੀ ਸਾਰੀ ਸਮਝਦੇ ਜਦੋਂ ਤੁਸੀਂ ਉਹਨਾਂ ਨੂੰ ਦੱਸਦੇ ਨੇ, ਸਮਝਾਉਂਦੇ ਨੇ, ਤੇ ਤੁਸੀਂ ਉਹਨਾਂ ਦੀ ਮਤਲਬ ਪ੍ਰਿੰਸੀਪਲ ਸਿਧਾਂਤ ਬਾਰੇ ਜਦੋਂ ਤੁਸੀਂ ਲੋਕਾਂ ਨੂੰ ਦੱਸਦੇ ਨੇ। ਸੋ ਕੱਲ ਰਾਤੀ ਮੈਂ ਥੋੜ੍ਹਾ ਜਿਹਾ ਭਾਈ ਜਸਵੰਤ ਸਿੰਘ ਖਾਲੜ ਬਾਰੇ ਦੀ ਜ਼ਿੰਦਗੀ ਬਾਰੇ ਥੋੜ੍ਹਾ ਜਿਹਾ ਦੱਸਿਆ ਸੀ। ਉਹ ਵੀਡੀਓ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਐਂਡ ਦੈਨ ਫਿਰ ਮੈਂ ਇੱਕ ਮੋਸ਼ਨ ਕੀਤਾ ਸੀ ਕਿ I would like this to be the name. ਤੇ ਇੱਕ ਪੈਲਸਟੀਨੀਅਨ ਮੈਂਬਰ ਨਬੀਲ ਕਰਫਾਨ, ਉਹਨੇ ਸੈਕਿੰਡ ਕੀਤਾ ਸੀ, ਤੇ ਕੋਈ ਵੀ ਵਿਰੋਧੀ ਵੋਟ ਨਹੀਂ ਸੀ। ਸਾਰੇ ਮਤਲਬ 6-0 ਤੇ ਇੱਕ ਬੰਦੇ ਨੇ ਐਬਸਟੇਨ ਕੀਤਾ ਸੀ। ਕੋਈ ਗੱਲ ਨਹੀਂ, ਪਰ ਕੋਈ ਯੂਨੈਨਿਮਸਲੀ ਪਾਸ ਹੋ ਗਿਆ, ਮਤਲਬ ਸਰਬਸੰਮਤੀ ਦੇ ਨਾਲ ਇਹ ਜਿਹੜਾ ਨਾਮਕਰਨ ਜਿਹੜਾ ਹੋਇਆ ਹੈ। ਸੋ ਬਹੁਤ ਵਧੀਆ। ਤੇ ਇਹ ਸਕੂਲ ਹੈਗਾ ਜੀ ਬਿਲਕੁਲ on the same ਸੜਕ as ਭਾਈ ਜਸਵੰਤ ਸਿੰਘ ਖਾਲੜ ਪਾਰਕ। ਓਕੇ, ਸੋ ਜਿੱਥੇ ਉਹ ਹੈਗਾ ਕਲਿੰਟਨ ਤੇ ਬਰਾਲੀ ਦੇ ਨਾਲ,
ਇਹ ਹੈਗਾ ਸ਼ੀਲਡਸ ਇਨ ਬਰਾਲੀ, ਬਿਲਕੁਲ ਨਜ਼ਦੀਕ ਹੀ ਹੈ, ਬਿਲਕੁਲ ਨਾਲ ਹੀ ਹੈ, ਔਨ ਦ ਸੇਮ ਰੋਡ। ਸੋ ਅਗਲੇ ਸਾਡੇ ਇਹ ਅਸੀਂ ਹੁਣ ਜਿਹੜੀ ਬਰਾਲੀ ਸਟਰੀਟ ਅਸੀਂ ਸ਼ਾਇਦ ਇਹਦੇ ਨਾਂ ਅਸੀਂ ਬਦਲਾਂਗੇ। ਹਾਂ ਨਹੀਂ ਚਲੋ ਵਧੀਆ, ਅੱਗੇ ਤੋਂ ਅੱਗੇ ਜਿਹੜਾ ਕੰਮ ਜਿਹੜਾ ਵਧਣਾ। ਸੁਨੈਨਦੀਪ ਸਿੰਘ, ਮੈਂ ਦੇਖਿਆ ਬਿਲਡਿੰਗ 2 ਸਟੋਰੀ ਆਲਰੇਡੀ ਕਾਫੀ ਫਰੇਮਿੰਗ ਵਗੈਰਾ ਹੋ ਚੁੱਕੀ ਹੈ, ਤੇ ਕਿੰਨਾ ਕੁ ਸਮਾਂ ਲੱਗਣਾ ਇਹਨੂੰ ਕੰਪਲੀਟ ਹੋਣ ਨੂੰ, ਤੇ ਨਵਾਂ ਸੈਸ਼ਨ ਕਦੋਂ ਸਟਾਰਟ ਹੋਣਾ? ਸੋ ਕੱਲ ਰਾਤੀ ਅਸੀਂ ਜਿਹੜੀ ਉਹ ਸਕੂਲ ਦੀ ਪ੍ਰਿੰਸੀਪਲ ਅਸੀਂ ਉਹ ਵੀ ਅਨਾਉਂਸ ਕੀਤਾ ਹੀ ਹੈ, ਉਹ ਹੋਗਾ ਰਾਹੁਲ ਡੀਐਸ ਵਿਲ ਬੀ ਦ ਫਰਸਟ ਪ੍ਰਿੰਸੀਪਲ, ਤੇ ਇਹ ਸਕੂਲ ਸੈਪਟੈਂਬਰ ਦੇ ਵਿੱਚ ਖੋਲਣਾ ਹੈ, ਸ਼ੁਰੂ ਹੋ ਜਾਏਗਾ। ਸੋ ਬੇਸਿਕਲੀ ਜਿਹੜੀ ਭਾਈ ਜਸਵੰਤ ਸਿੰਘ ਖਾਲੜਾ ਦੀ 30 ਸਾਲ ਦੀ ਮਤਲਬ ਸ਼ਹੀਦੀ ਤੋਂ ਬਾਅਦ ਹਾਂਜੀ ਸ਼ਹੀਦੀ ਉਹ ਸੀ ਸਤੰਬਰ ਦੇ ਵਿੱਚ, ਲੇਟ ਅਗਸਤ ਅਰਲੀ ਸਤੰਬਰ ਦੇ ਵਿੱਚ ਸਕੂਲ ਪਹਿਲੀ ਵਾਰ ਮਤਲਬ ਉਹਨਾਂ ਨੇ ਖੋਲਣਾ ਹੈ। ਤੇ ਜਿਹੜੀ ਗਾਂ ਲਈ ਸਟੈਪ ਅਸੀਂ ਉੱਥੇ ਵੀ ਇੱਕ ਉਹਨੂੰ ਕਹਿੰਦੇ ਡੂਅਲ ਇਮਰਸ਼ਨ, ਸੋ ਡੂਅਲ ਇਮਰਸ਼ਨ ਪੰਜਾਬੀ, ਕਿਉਂਕਿ ਉਹ ਵੀ ਪਹਿਲੀ ਵਾਰ ਲਈ ਅਮਰੀਕਾ ਦੇ ਵਿੱਚ ਉਸੇ ਸਕੂਲ ਦੇ ਵਿੱਚ ਹੋਣਾ ਹੀ ਹੈ, ਜਿੱਥੇ ਆਪਣੇ ਬੱਚੇ ਮਤਲਬ ਜਿਵੇਂ ਲਾਈਕ ਕਿੰਡਰਗਾਰਟਨ, ਸੋ ਉਹਨਾਂ ਦੀ ਟੁੱਟੀ ਫੁੱਟੀ ਪੰਜਾਬੀ ਮੇਰੀ ਵਰਗੇ ਨਹੀਂ ਹੋਣਗੇ, ਉਹ ਮਤਲਬ ਫਲੂਇਡਲੀ ਬੋਲ ਸਕਦੇ, ਉਹਨਾਂ ਦੀ ਜਿਵੇਂ ਪੂਰੀ ਕਿੰਡਰਗਾਰਟਨ 100% ਪੰਜਾਬੀ ਹੋਗਾ, ਜਿਵੇਂ ਉਹ ਰੰਗ ਮੈਥ ਸਭ ਕੁਛ ਪੰਜਾਬੀ ਦੇ ਵਿੱਚ ਸਿੱਖਣਗੇ, ਤੇ ਹੌਲੀ ਹੌਲੀ ਫਿਰ ਉਹ ਆਪੇ ਇੰਟਰੋਡਿਊਸ ਲਾਈਕ ਦੈਨ ਫਰਸਟ ਗ੍ਰੇਡ 15% ਇੰਗਲਿਸ਼ ਹੈ, 85% ਪੰਜਾਬੀ ਹੈ, ਉਸ ਤਰ੍ਹਾਂ ਮਤਲਬ ਕਈ ਸਕੂਲਾਂ ਦੇ ਵਿੱਚ ਸਪੈਨਿਸ਼ ਆਲਰੇਡੀ ਹੈਗਾ ਆ, ਬੇ ਏਰੀਆ ਦੇ ਵਿੱਚ ਵੀਅਤਨਾਮੀਜ਼, ਚਾਈਨੀਜ਼ ਆਲਰੇਡੀ ਹੈਗਾ ਆ। ਸੋ ਅਸੀਂ ਚਾਹੁੰਦੇ ਨੇ ਕਿ ਮਤਲਬ ਅਮਰੀਕਾ ਦੇ ਵਿੱਚ ਪਹਿਲੀ ਵਾਰ ਹੁਣ ਉਸੇ ਸਕੂਲ ਦੇ ਵਿੱਚ ਇਹ ਜਿਹੜੇ ਪੰਜਾਬੀ ਪ੍ਰੋਗਰਾਮ ਅਸੀਂ 1-2 ਸਾਲ ਦੇ ਵਿੱਚ ਸ਼ੁਰੂ ਕਰਾਂਗੇ, ਪਰ ਸੈਪਟੈਂਬਰ ਦੇ ਵਿੱਚ ਅਗਸਤ ਸੈਪਟੈਂਬਰ ਦੇ ਵਿੱਚ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਉਹਨਾਂ ਨੇ ਸ਼ੁਰੂ ਕਰਨਗੇ। ਕੀ ਬਾਤ ਹੈ, ਕੀ ਬਾਤ ਹੈ, ਬਹੁਤ ਵਧੀਆ। ਭਾਜੀ ਅਮਰਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਤੁਸੀਂ, ਮੈਂ ਰਾਤੀ ਮੈਸੇਜ ਕੀਤਾ ਸੀ, ਤੁਸੀਂ ਸਾਡੀ ਰਿਕੁਐਸਟ ਮੰਨ ਲਈ ਤੇ ਯੂਕੇ ਤੋਂ ਸਾਡੇ ਨਾਲ ਜੁੜੇ ਹੋਏ ਹੋ। ਤੁਸੀਂ ਦੇਖਿਆ ਹੀ ਆ ਵੀ ਪਿਛਲੇ ਦਿਨਾਂ 'ਚ ਭਾਰਤ ਦੀ ਸਰਕਾਰ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਮੂਵੀ ਦੇ ਉੱਤੇ ਬੈਨ ਲਾ ਦਿੱਤਾ, ਤੇ ਅਮਰੀਕਾ ਦੇ ਵਿੱਚ ਹੁਣ ਅਮਰੀਕਾ ਦੀ ਸਰਕਾਰ ਹੀ ਜਿਹੜਾ ਇੱਕ ਸਕੂਲ ਦਾ ਨਾਮ ਰੱਖ ਰਹੀ ਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ, ਮੈਂ ਤਾਂ ਇਹ ਕਹਿੰਦਾ ਵਾਂ ਵੀ ਜਿੱਦਾਂ ਇੱਕ ਰਸਤਾ ਜਿਹੜਾ ਉਹਨਾਂ ਨੇ ਬੰਦ ਕੀਤਾ ਸੀਗਾ, ਤੇ ਪ੍ਰਮਾਤਮਾ ਨੇ ਦੂਜੇ ਪਾਸਿਓਂ ਜਿਹੜਾ ਵਾ ਉਹ ਖੋਲਤਾ, ਕਿਉਂਕਿ ਇਹ ਜਿਹੜਾ ਸਕੂਲ ਆ, ਜਿੱਦਾਂ ਭਾਈ ਸਾਹਿਬ ਹੋਣਾ ਨੇ ਦੱਸਿਆ ਵਾ, ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਹਜ਼ਾਰਾਂ ਲੱਖਾਂ ਜਿਹੜੇ ਸਟੂਡੈਂਟ ਆ ਉਹ ਪੜ੍ਹ ਕੇ ਜਾਣੇ ਆ, ਤੇ ਉਹ ਸਾਰੇ ਜਿਹੜੇ ਆ ਨਾਲ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਹਿਸਟਰੀ ਨੂੰ ਵੀ ਜਾਣਨਗੇ, ਉਹਨਾਂ ਬਾਰੇ ਜਾਣਨਗੇ, ਉਹਨਾਂ ਦੇ ਕੀਤੇ ਕੰਮਾਂ ਬਾਰੇ ਜਾਣਨਗੇ। ਇਹ ਇੱਕ ਉਹ ਫਿਲਮ ਤੋਂ ਵੀ ਵੱਡੀ ਅਚੀਵਮੈਂਟ ਵਾ ਜਿਹੜੀ ਅਮਰੀਕਨ ਗੌਰਮੈਂਟ ਦਾ ਵੀ, ਤੇ ਉੱਥੋਂ ਦੇ ਸਿਟੀ ਕੌਂਸਲ ਦਾ ਵੀ, ਤੇ ਵੀਰ ਨੈਣਦੀਪ ਸਿੰਘ ਹੁਣਾਂ ਦਾ, ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ, ਕਿਉਂਕਿ ਅਮਰੀਕਾ ਵਰਗੀ ਸੁਪਰ ਪਾਵਰ ਦੇ ਵਿੱਚੋਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਵਾ ਸ਼ੁਰੂ ਹੋਣੀਆਂ ਜਿੱਥੇ ਕੋਈ ਦਬਾਅ ਨਹੀਂ, ਕਿਉਂਕਿ ਸਾਨੂੰ ਪਤਾ ਇਸ ਸਿਸਟਮ ਦੇ ਵਿੱਚ, ਬਾਹਰਲੇ ਸਿਸਟਮ ਦੇ ਵਿੱਚ ਵੀ ਬਹੁਤ ਪਾਸਿਆਂ ਤੋਂ ਦਬਾਅ ਸਿਟੀ ਕੌਂਸਲਾਂ ਦੇ ਵਿੱਚੋਂ ਜਾਂ ਸਕੂਲ ਦੇ ਬੋਰਡ ਮੈਂਬਰਾਂ ਦੇ ਉੱਤੇ ਕਈ ਤਰ੍ਹਾਂ ਦੇ ਪੈਂਦੇ ਆ। ਕਈ ਥਾਵਾਂ ਤੇ ਲੋਕਾਂ ਨੇ ਟਰਾਈ ਕੀਤੀ ਹੈ ਇਹੋ ਜਿਹੀਆਂ ਚੀਜ਼ਾਂ ਕਰਨ ਦੀ, ਪਰ ਨਹੀਂ ਹੋਣ ਦਿੱਤੀਆਂ ਗਈਆਂ। ਪਰ ਅਮਰੀਕਾ ਦੇ ਵਿੱਚੋਂ ਜਿਹੜੀ ਇਹ ਸ਼ੁਰੂਆਤ ਹੋਈ ਆ, ਬਹੁਤ ਸੋਹਣੀ ਗੱਲ ਆ, ਤੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਇੱਕ ਸੱਚੀ ਸੁਚੱਜੀ ਜਿਹੜੀ ਸ਼ਰਧਾਂਜਲੀ ਆ ਉਹ ਇਹੀ ਆ ਵੀ ਉਹਨਾਂ ਦੇ ਕਾਜ ਨੂੰ ਦੁਨੀਆ ਪੱਧਰ ਤੇ ਦੱਸਿਆ ਜਾਵੇ, ਤੇ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਉਹਨਾਂ ਦਾ ਪਤਾ ਹੋਵੇ ਜਿਹੜਾ। ਜੀ ਨਹੀਂ, ਬਿਲਕੁਲ ਬਹੁਤ ਵਧੀਆ ਜਿਹੜਾ ਇਹ ਉਪਰਾਲਾ ਹੈ, ਬਹੁਤ ਵਧੀਆ ਗੱਲ ਆ। ਤੇ ਨਾਲੇ ਹਰਜੋਤ ਸਿੰਘ ਜੀ, ਜਿੱਦਾਂ ਨੈਣਦੀਪ ਸਿੰਘ ਦੱਸ ਕੇ ਜਿਹੜਾ ਗਏ ਆ ਵੀ ਡੂਅਲ ਇਮਰਜਨ ਪ੍ਰੋਗਰਾਮ ਵੀ ਨਾਲ ਇਸ ਦੇ ਵਿੱਚ ਹੋਣਾ ਆ, ਵੀ ਪੰਜਾਬੀ ਵੀ ਜਿਹੜੀ ਨਾਲ ਦੇ ਨਾਲ ਜਿਹੜੀ ਉਹ ਸਿਖਾਈ ਜਿਹੜੀ ਉਹ ਜਾਊਗੀ। ਸੋ ਅਮਰਜੀਤ ਸਿੰਘ ਖਾਲੜਾ ਜੀ, ਸੋ ਹੁਣ ਮੈਨੂੰ ਲੱਗਦਾ ਵੀ ਅਗਲੀ ਵਾਰੀ ਸ਼ਾਇਦ ਹੋਰ ਮੁਲਕਾਂ ਦੇ ਵਿੱਚ ਇੱਦਾਂ ਦੇ ਉਪਰਾਲੇ ਕਰਨ ਦੀ ਆ। ਕੌਮਾਂ ਜਿਹੜੀਆਂ ਹਮੇਸ਼ਾ ਉਹ ਜਿਉਂਦੀਆਂ ਰਹਿੰਦੀਆਂ, ਜੋ ਆਪਣੇ ਜਿਹੜੇ ਅਨਮੁੱਲੇ ਸ਼ਹੀਦਾਂ ਨੂੰ ਯਾਦ ਕਰਦੀਆਂ ਆ, ਉਹਨਾਂ ਦੇ ਲਈ ਕਾਰਜ ਜਿਹੜੇ ਉਹ ਕਰਦੀਆਂ ਆ। ਤੇ ਜਕਾਰਾ ਮੂਵਮੈਂਟ ਵਾਲੇ ਨੈਣਦੀਪ ਸਿੰਘ ਹੁਣੀ, ਖਾਲੜਾ ਪਰਿਵਾਰ, ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਰੀ ਕਮਿਊਨਿਟੀ ਦਾ, ਸਾਰੀ ਕੌਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਚੀਜ਼ ਨੂੰ ਜਿਹੜਾ ਉਹ ਨੇਪਰੇ ਚਾੜਿਆ। ਹਰਜੋਤ ਸਿੰਘ ਜੀ, ਕਈ ਵਾਰੀ ਇਹ ਵੀ ਸੋਚਦੇ ਹੋਣੇ ਵੀ ਯਾਰ ਇਸ ਦਾ ਦੱਸਿਆ ਕਿਉਂ ਨਹੀਂ ਪਹਿਲਾਂ।
ਕਈ ਵਾਰੀ ਚੁੱਪ ਚਪੀਤੇ ਕੰਮ ਕਰਕੇ ਹੀ ਦੱਸਣ ਦਾ ਜਿਹੜਾ ਉਹ ਫਾਇਦਾ ਹੁੰਦਾ ਵੀ ਕੰਮ ਸਿਰੇ ਜਿਹੜਾ ਉਹ ਚੜ ਜਾਣਾ ਚਾਹੀਦਾ ਹੁੰਦਾ ਹੈ। ਸੋ ਬਹੁਤ ਵਧੀਆ ਇਹ ਕੰਮ ਹੋਇਆ, ਬਹੁਤ ਸ਼ਲਾਘਾਯੋਗ ਜਿਹੜਾ ਇਹ ਕੰਮ ਹੋਇਆ ਆ, ਤੇ ਆਪਾਂ ਉਮੀਦ ਕਰਦੇ ਹਾਂ ਵੀ ਇਹ ਪਿਰਤ ਜਿਹੜੀ ਆ ਅੱਗੇ ਵੀ ਹੋਰ ਸ਼ਹਿਰਾਂ 'ਚ, ਹੋਰ ਮੁਲਕਾਂ ਦੇ ਵਿੱਚ ਇਦਾਂ ਹੀ ਜਿਹੜੀ ਪਵੇਗੀ। ਅਮਰਜੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ ਤੁਹਾਡਾ, ਜਿਨ੍ਹਾਂ ਨੇ ਸਮਾਂ ਦਿੱਤਾ ਤੇ ਨਾਲ ਜਿਨ੍ਹਾਂ ਨੇ ਕਾਜ ਨੇਪਰੇ ਚਾੜਿਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਹਰਜੋਤ ਸਿੰਘ ਜੀ, ਜਿੱਦਾਂ ਭਾਈ ਅਮਰਜੀਤ ਸਿੰਘ ਜੀ ਜਿਹੜੇ ਉਹ ਆਪਾਂ ਨੂੰ ਕਹਿ ਰਹੇ ਸੀਗੇ ਵੀ ਚਾਹੇ ਇੱਕ ਰਾਹ ਬੰਦ ਹੋਵੇ ਤਾਂ ਦੂਜਾ ਜਿਹੜਾ ਉਹ ਖੁੱਲ ਜਾਂਦਾ ਆ। ਮੂਵੀ ਤਾਂ ਸ਼ਾਇਦ ਥੋੜੇ ਸਮੇਂ ਦੇ ਲਈ ਜਿਹੜੀ ਹਰਜੋਤ ਸਿੰਘ ਜੀ ਰਹਿੰਦੀ ਆ, ਪਰ ਜਦੋਂ ਸਕੂਲ ਦਾ ਨਾਮ ਪੱਕਾ ਹੀ ਜਿਹੜਾ ਉਹ ਸੁਨਹਿਰੀ ਅੱਖਰਾਂ 'ਚ ਉਕਰਿਆ ਜਾਣਾ, ਜਿਹੜੇ ਵੀ ਨਿਆਣੇ ਨੇ ਉੱਥੇ ਪੜ੍ਹ ਕੇ ਜਾਣਾ, ਉਸਨੇ ਹਿਸਟਰੀ ਦੇ ਬਾਰੇ ਜਿਹੜਾ ਇਹਨਾਂ ਦੀ ਖਾਲੜਾ ਜੀ ਦੀ ਜਿਹੜੀ ਉਹ ਜਾਣਨਾ, ਉਹ ਸਾਰੀਆਂ ਚੀਜ਼ਾਂ ਬਹੁਤ ਜਿਹੜੀਆਂ ਅਹਿਮ ਨੇ, ਬਹੁਤ ਅਣਮੁੱਲੀਆਂ ਜਿਹੜੀਆਂ ਉਹ ਹੈਗੀਆਂ ਨੇ। ਤੇ ਇੱਕ ਵਾਰੀ ਫਿਰ ਅਸੀਂ ਨੈਣਦੀਪ ਸਿੰਘ ਹੁਣਾਂ ਦਾ, ਉਹਨਾਂ ਦੀ ਟੀਮ ਦਾ, ਇਹਨਾਂ ਦੇ ਸਾਰੇ ਜਿਹੜੇ ਬੋਰਡ ਦੇ ਮੈਂਬਰਸ ਦਾ ਧੰਨਵਾਦ ਕਰਦੇ ਆ, ਜਿਨ੍ਹਾਂ ਨੇ ਇਸ ਨਾਮ ਨੂੰ ਜਿਹੜਾ ਉਹ ਰੱਖਣ ਦੇ ਵਿੱਚ ਜਿਹੜੀ ਉਹ ਮਨਜ਼ੂਰੀ ਦਿੱਤੀ, ਹਾਮੀ ਜਿਹੜੀ ਉਹ ਭਰੀ, ਸ਼ਾਦੀ ਜਿਹੜੀ ਉਹ ਭਰੀ ਆ। ਨੈਣਦੀਪ ਸਿੰਘ, ਤੁਸੀਂ ਇਹ ਜ਼ਰੂਰ ਦੱਸੋ ਵੀ ਕਿੰਨੇ ਚਿਰ ਤੋਂ ਤੁਸੀਂ ਲੱਗੇ ਹੋਏ ਸੀ, ਫਿਰ ਆਹ ਜਿਹੜਾ ਵਕਤ ਹੀ ਜਿਹੜਾ ਕਿਉਂ ਚੁਣਿਆ? ਤੁਹਾਨੂੰ ਲੱਗਦਾ ਸੀਗਾ ਵੀ ਇਸ ਵਾਰ ਇਨਫ ਆਪਣੀ ਸਪੋਰਟ ਹੈਗੀ ਆ? ਬਿਲਕੁਲ ਇਸ ਤਰ੍ਹਾਂ ਹੀ ਸੀ। ਸੋ ਆਬਵੀਅਸਲੀ ਆਈ ਮੀਨ ਅਸੀਂ ਵੀ ਸਕੂਲ ਬੋਰਡ ਤਾਂ ਹੀ ਲੜੇ ਸੀ ਕਿਉਂਕਿ ਅਸੀਂ ਵੀ ਮਤਲਬ ਆਬਵੀਅਸਲੀ ਅਸੀਂ ਸਾਰਿਆਂ ਦੇ ਲਈ ਸਰਬਤਾ ਪਹਿਲਾਂ ਅਸੀਂ ਮੰਨਦੇ ਨੇ ਤੇ ਅਸੀਂ ਸਾਰਿਆਂ ਦੇ ਲਈ ਹੈਲਪ ਵੀ ਕਰਨੇ ਆ, ਪਰ ਆਬਵੀਅਸਲੀ ਸਾਡੇ ਦਿਮਾਗ ਦੇ ਵਿੱਚ ਕਿ ਅਸੀਂ ਆਪਣੀ ਕੌਮ ਲਈ ਕੁਛ ਕਰੀਏ। ਸੋ ਸਕੂਲ ਬੋਰਡ ਮਤਲਬ ਚੋਣ ਤੋਂ ਪਹਿਲਾਂ 2018 ਤੋਂ ਪਹਿਲਾਂ ਅਸੀਂ ਆਬਵੀਅਸਲੀ ਇਨਵੋਲਵ ਸੀਗੇ ਜਦੋਂ ਅਸੀਂ ਪਾਰਟ ਦੇ ਨਾਲ ਰੱਖਿਆ ਸੀ, ਤੇ ਹਮੇਸ਼ਾ ਦਿਮਾਗ ਦੇ ਵਿੱਚ ਸੀ ਕਿ ਜਦੋਂ ਸਾਨੂੰ ਕੋਈ ਮੌਕਾ ਮਿਲਣਗੇ ਅਸੀਂ ਜ਼ਰੂਰ ਅਸੀਂ ਆਪਣੀ ਕੌਮ ਦੀ ਸੇਵਾ ਅਸੀਂ ਕਰਾਂਗੇ। ਸੋ ਜਿੰਨੀ ਮਤਲਬ ਸਮਾਂ ਮੈਂ ਬੋਰਡ ਦੇ ਵਿੱਚ ਸੀਗੇ, ਅਸੀਂ ਹੁਣ 2 ਸਕੂਲ ਅਸੀਂ ਨੇਮ ਕੀਤੇ ਸੀ ਤੇ ਖੋਲਿਆ। ਇੱਕ ਜਸਟਨ ਗਾਰਸ ਆ ਜਿਹੜੀ ਸਾਡੀ ਹਾਈ ਸਕੂਲ, ਤੇ ਹੁਣ ਅਸੀਂ ਇਹ ਸੈਕੰਡ ਸਕੂਲ ਹੁਣ ਮਤਲਬ ਭਾਈ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਨੈਣਦੀਪ, ਅਜੇ ਵੀ ਕੋਈ ਢੁੱਚਾਂ ਤਾਂ ਨਹੀਂ ਢਾ ਸਕਦੇ ਵੀ ਕੋਈ ਇਹ ਤਾਂ ਨਹੀਂ ਕਰ ਸਕਦੇ ਵੀ ਨਹੀਂ ਜੀ ਇਹ ਨਹੀਂ ਨਾਮ ਰੱਖਣਾ ਜਾਂ ਇਹ ਹੈ ਉਹ ਹੈ, ਕਿਉਂਕਿ ਆਪਾਂ ਨੂੰ ਪਤਾ ਵੀ ਇਹ ਟਾਈਮਿੰਗ ਬਹੁਤ ਜ਼ਬਰਦਸਤ ਜਿਹੜੀ ਉਹ ਬਣੀ ਹੈ ਕੁਦਰਤੀ ਕੋਇਨਸੀਡੈਂਟਲੀ, ਵੀ ਇੱਕ ਪਾਸੇ ਭਾਈ ਖਾਲੜਾ ਜੀ ਦੇ ਮੂਵੀ ਨੂੰ ਉੱਥੇ ਬੈਨ ਕੀਤਾ ਜਾ ਰਿਹਾ, ਦੂਜੇ ਪਾਸੇ ਅਮਰੀਕਾ 'ਚ ਨਾਮ ਜਿਹੜਾ ਉਹ ਆ ਰਿਹਾ। ਤੁਹਾਨੂੰ ਲੱਗਦਾ ਵੀ ਇੰਡੀਅਨ ਸਟੇਟ ਜਾਂ ਇਦਾਂ ਦੀ ਚੀਜ਼ ਹੈ ਉਹਦੇ ਪੁਸ਼ਬੈਕ ਕਰਨ ਦੀ ਵੀ ਕੋਸ਼ਿਸ਼ ਕਰੂਗੀ, ਇਹਨੂੰ ਬਦਲਾਉਣ ਦੀ ਵੀ ਕੋਸ਼ਿਸ਼ ਕਰੂਗੀ, ਉਹਦੇ ਲਈ ਰੈਡੀ ਆ? ਹਾਂਜੀ, ਵੈਲ ਆਲਰੇਡੀ ਆਨਲਾਈਨ ਜਿਹੜੇ ਕੋਈ ਜਿਹੜੀ ਰੇਸਿਸਟ ਬੰਦੇ ਉਹ ਆਲਰੇਡੀ ਕਹਿ ਰਹੇ ਨੇ ਕਿ ਉਹ ਅਮਰੀਕਾ ਦੇ ਲਈ ਕੀ ਕੀਤਾ। ਅਸੀਂ ਕੋਈ ਨਹੀਂ, ਸਕੂਲਾਂ ਹੈਗੇ ਨੇ ਮਤਲਬ ਨੈਲਸਨ ਮੈਂਡੇਲਾ ਤੇ ਨਾਂ ਤੇ ਹੋਰ ਇੰਟਰਨੈਸ਼ਨਲ ਫਿਗਰਸ। ਪੁਸ਼ਬੈਕ ਤਾਂ ਆਉਣਾ ਹੀ ਆਉਣਾ। ਈਵਨ ਜਦੋਂ ਅਸੀਂ ਪਾਰਟ ਦੇ ਨਾਂ ਰੱਖੇ ਸੀ ਉਹ ਤਾਂ ਸਾਨੂੰ ਅਸੀਂ ਤਿਆਰ ਸੀਗੇ ਤੇ ਅਸੀਂ ਰੈਡੀ ਸੀਗੇ, ਪਰ ਕਾਨੂੰਨੀ ਤੌਰ ਤੇ ਸਿਰਫ ਸਕੂਲ ਬੋਰਡ ਨਾ ਚੁਣ ਸਕਦੇ, ਮਤਲਬ ਹੋਰ ਕੋਈ ਅਥਾਰਟੀ ਨਹੀਂ ਹੈ। ਇਹ ਸਕੂਲ ਬੋਰਡ ਦੇ ਹੱਥ ਵਿੱਚ ਹੈ। ਠੀਕ ਹੈ। ਸੋ ਨਾਲੇ ਇੱਥੇ ਆਪਣੇ ਨੈਣਦੀਪ ਤੇ ਰਾਜਕਰਮਵੀਰ ਸਿੰਘ ਜੀ ਐਡ ਕਰਦੇ ਜਾਈਏ ਵੀ ਮਹਾਤਮਾ ਗਾਂਧੀ ਨੇ ਕਦੇ ਵੀ ਅਮਰੀਕਾ ਵਿਜ਼ਿਟ ਨਹੀਂ ਕੀਤਾ, ਤੇ ਗਾਂਧੀ ਦੇ ਬੁੱਤ ਤੁਸੀਂ ਦੇਖ ਲਓ ਵੀ ਕਿੱਥੇ ਲੱਗੇ ਹੋਏ ਹੈਗੇ ਆ। ਮੈਂ ਦੇਖਦਾ ਸੀ ਕਈ ਲੋਕ ਕਮੈਂਟ ਵੀ ਕਰਦੇ ਆ ਵੀ ਦੇਖੋ ਜੀ ਭਾਈ ਜਸਵੰਤ ਸਿੰਘ ਕਿਹੜਾ ਅਮਰੀਕਾ 'ਚ ਵਿਜ਼ਿਟ ਕੀਤੇ ਆ, ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਵੀ ਨੈਲਸਨ ਮੰਡੇਲਾ ਜਿਹੜਾ ਉਹਦੇ ਨਾਂ ਦੇ ਉੱਤੇ ਹੈਗੇ ਆ, ਤੇ ਬਾਕੀ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਆਪਣੀ ਪੰਜਾਬੀ ਕਮਿਊਨਿਟੀ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਫਰਿਜ਼ਨੋ ਏਰੀਏ ਦੇ ਆ। ਸੋ ਹੁਣ ਆਪਾਂ ਸਾਰਿਆਂ ਨੇ ਰੋਲ ਮਾਡਲ ਬਣਨਾ, ਜਿੱਦਾਂ ਉੱਥੇ ਪਾਰਕ ਦੇ ਵਿੱਚ ਵਧੀਆ ਉਹਨੂੰ ਮੇਨਟੇਨ ਰੱਖਣਾ, ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਾ ਆਵੇ। ਇੱਦਾਂ ਸਕੂਲ ਦੇ ਵਿੱਚ ਵੀ ਇਹ ਹੋਵੇ ਵੀ ਜਿੱਦਾਂ ਕਲੋਵਿਸ ਏਰੀਏ ਦੇ ਵੀ ਸਕੂਲ ਹੈਗੇ ਕੈਲੀਫੋਰਨੀਆ 'ਚ ਨੰਬਰ 1, ਤੇ ਉਸੇ ਤਰ੍ਹਾਂ ਇਹ ਜਿਹੜਾ ਸਕੂਲ ਆ ਇਹ ਵੀ ਰੋਲ ਮਾਡਲ ਜਿਹੜਾ ਉਹ ਬਣੇ। ਸੋ ਬੱਚਿਆਂ ਨੂੰ ਦੇਖੋ ਛੋਟੀ ਉਮਰੇ ਜਿਹੜਾ ਸਾਰਾ ਕੁਝ ਜਿਹੜਾ ਉਹ ਇਹ ਸਿਖਾਇਆ ਜਾਣਾ। ਤੇ ਨਾਲੇ ਹਰਜੋਤ ਸਿੰਘ ਜੀ, ਇਹ ਉਹਨਾਂ ਲੋਕਾਂ ਦੇ ਉੱਤੇ ਚਪੇੜ ਆ ਮੂੰਹ ਦੇ ਉੱਤੇ ਜਿਹੜੇ ਕਹਿੰਦੇ ਸੀਗੇ ਵੀ ਨੈਣਦੀਪ ਸਿੰਘ ਜਾਂ ਜਕਾਰਾ ਮੂਵਮੈਂਟ ਵਾਲੇ ਭਾਰਤ ਦੀ ਸਰਕਾਰ ਨਾਲ ਮਿਲੇ ਆ। ਕਈ ਵਾਰੀ ਤਾਂ ਸਾਨੂੰ ਵੀ ਜਿਹੜਾ ਉਹ ਕਹਿੰਦੇ ਸੀ ਸ਼ਰਮ ਆਉਣੀ ਚਾਹੀਦੀ ਆ ਵੀ ਭਾਈ ਤੁਹਾਡੀ ਕੌਮ ਦੇ ਲਈ ਦੇਣ ਕੀ ਆ, ਤੁਸੀਂ ਕੋਈ ਇਹ ਕੁਛ ਇਦਾਂ ਦਾ ਕਰ ਸਕੇ ਆ ਅਜੇ ਤੱਕ? ਆਹ ਦੇਖੋ ਇਹਨਾਂ ਨੇ ਆਹ ਕੰਮ ਜਿਹੜਾ ਕਰਕੇ ਦਿਖਾਇਆ ਆ, ਫੇਸਬੁੱਕ ਤੇ ਚੜ ਕੇ ਜਾਂ ਵੀਡੀਓ ਤੇ ਟਿਕਟੌਕ ਤੇ ਚੜ ਕੇ ਰੌਲਾ ਪਾਉਣ ਦੇ ਨਾਲ ਕੁਛ ਨਹੀਂ ਹੁੰਦਾ। ਆਹ ਹੁੰਦੀ ਆ ਅਸਲੀ ਚੇਂਜ, ਆਹ ਹੁੰਦੀ ਆ ਰਿਐਲਿਟੀ, ਆਹ ਹੁੰਦਾ ਆ ਕੰਮ ਜਿਹੜਾ ਉਹ ਕਰਨ ਵਾਲਾ ਆ।
ਐਵੇਂ ਪੱਟ ਤੇ ਥਾਪੀਆਂ ਮਾਰ ਕੇ ਜੀ ਆਹ ਕਰਤਾ ਸੀ ਉਹ ਕਰਤਾ ਕਰਕੇ ਅਸਲ 'ਚ ਦਿਖਾਓ। ਸੋ ਜਕਾਰਾ ਮੂਵਮੈਂਟ ਵਾਲੇ, ਨੈਣਦੀਪ ਸਿੰਘ ਇਹ ਸਾਰੇ ਜਾਣੇ ਇਸ ਚੀਜ਼ ਦੀ ਹੁਣ ਇਹ ਗਵਾਹੀ ਭਰਦੇ ਆ ਵੀ ਇਹ ਕੌਮ ਦੇ ਨਾਲ ਆ ਜਾਂ ਕਿਹਦੇ ਨਾਲ ਆ, ਤੇ ਉਹਨਾਂ ਲੋਕਾਂ ਨੂੰ ਪਛਾਣਨ ਦੀ ਲੋੜ ਆ ਜਿਹੜੇ ਜਾਣ ਬੁੱਝ ਕੇ ਪੰਥਕ ਲੋਕਾਂ ਨੂੰ, ਕੌਮੀ ਲੋਕਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਰਹਿੰਦੇ ਆ। ਭਾਈ ਤੁਸੀਂ ਜਾ ਕੇ ਆਪੋ ਆਪਣੀਆਂ ਜਿਹੜੀਆਂ ਟਿਕਟੌਕ ਤੇ ਚੀਜ਼ਾਂ ਵੇਚਣੀਆਂ ਉਹ ਤੁਸੀਂ ਵੇਚੋ, ਤੁਸੀਂ ਆਹ ਕੰਮ ਇਹ ਤੁਹਾਡੇ ਵੱਸ ਦੇ ਰੋਗ ਨਹੀਂ ਆ। ਤੁਸੀਂ ਵੀਡੀਓ ਬਣਾ ਕੇ ਜਿਹੜਾ ਤੁਸੀਂ ਕਰੋ, ਇੰਜੋਏ ਕਰੋ ਆਪਣਾ। ਅਸਲੀ ਕੰਮ ਜਿਹੜੇ ਆ ਲੋਕਾਂ ਨੇ ਇਸ ਤਰੀਕੇ ਦੇ ਨਾਲ ਕਰੀ ਜਾਣੇ ਆ। ਹਰਜੋਤ ਸਿੰਘ ਜੀ ਬਹੁਤ ਕਰਾਰੀ ਚਪੇੜ ਆ ਉਹਨਾਂ ਲੋਕਾਂ ਦੇ ਲਈ ਜੋ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਗਦਾਰ ਜਿਹੜਾ ਉਹ ਕਹਿੰਦੇ ਰਹੇ ਆ। ਸੋ ਬਿਲਕੁਲ ਪਿਛਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਜਕਾਰਾ ਮੂਵਮੈਂਟ ਦੇ ਅਗੇਂਸਟ ਵਿਰੋਧ ਹੁੰਦਾ ਰਿਹਾ। ਹਾਲਾਂਕਿ ਸਾਰਿਆਂ ਨੂੰ ਪਤਾ ਹੈ ਵੀ ਅਮਰੀਕਾ ਦੇ ਵਿੱਚ ਨਹੀਂ, ਇਕੱਲਾ ਪੂਰੇ ਵਰਲਡ ਦੇ ਵਿੱਚ ਇੱਕੋ ਇੱਕ ਪਾਰਕ ਆ ਜੋ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਆ, ਤੇ ਉਹ ਇਹਨਾਂ ਦੀ ਜਥੇਬੰਦੀ ਤੇ ਲੋਕਲ ਜਿਹੜੀ ਫਰਿਜ਼ਨੋ ਦੀ ਸੰਗਤ ਆ ਉਹਨਾਂ ਕਰਕੇ ਹੀ ਆ। ਉਸ ਤੋਂ ਬਿਨਾਂ ਕੁਝ ਮਹੀਨੇ ਪਹਿਲਾਂ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਪੂਰੇ ਵਰਲਡ ਦੇ ਵਿੱਚ ਪਹਿਲੀ ਵਾਰੀ ਜਿਹੜਾ ਪੈਦਲ ਮਾਰਚ ਬੇਕਰਸਫੀਲਡ ਤੋਂ ਲੈ ਕੇ ਸੈਕਰਾਮੈਂਟੋ ਤੱਕ ਕੀਤਾ ਗਿਆ ਸੀ, ਉਹਦੇ ਵਿੱਚ ਪੂਰੇ ਮੀਡੀਆ ਨੇ ਕੈਲੀਫੋਰਨੀਆ ਦੇ ਵਿੱਚ ਪੂਰਾ ਜਿਹੜਾ ਐਕਸਪੋਜ਼ ਕੀਤਾ ਗਿਆ ਇੰਡੀਆ ਨੂੰ ਵੀ ਕਿਸ ਤਰ੍ਹਾਂ ਸਿੱਖਾਂ ਦਾ ਜੈਨੋਸਾਈਡ ਹੋਇਆ ਸੀ। ਹੁਣ ਤੀਜਾ ਜਿਹੜਾ ਇਹਨੀ ਸਭ ਤੋਂ ਵੱਡਾ ਜਿਹੜਾ ਮਾਰਕਾ ਇਹ ਮਾਰਿਆ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਨਾਂ ਤੇ। ਸੋ ਜਦੋਂ ਆਪਾਂ ਕੋਈ ਸਿੱਖ ਨੂੰ ਕਿਸੇ ਨੂੰ ਇਲੈਕਟ ਕਰਦੇ ਆ, ਬਹੁਤ ਵਾਰ ਹੁੰਦਾ ਨਾ ਵੀ ਦੇਖੋ ਜੀ ਆਪਣਾ ਬੰਦਾ ਖੜਾ ਆ, ਉਹਨੂੰ ਇਲੈਕਟ ਕਰੋ, ਉਹਦੀ ਸਪੋਰਟ ਕਰੋ, ਤੇ ਉਹ ਫਿਰ ਬਾਅਦ ਚ ਕਰਦੇ ਕੁਛ ਨਹੀਂ। ਇਹ ਦੇਖੋ ਵੀ ਹੁਣ ਦੋ ਨੌਜਵਾਨ, ਨੈਣਦੀਪ ਸਿੰਘ ਆ ਇਹ ਪ੍ਰੈਜ਼ੀਡੈਂਟ ਆ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ, ਤੇ ਨਵਾਂ ਜੰਗ ਨੌਜਵਾਨ ਜਸਪ੍ਰੀਤ ਸਿੰਘ ਸਿੱਧੂ ਆ। ਸੋ ਦੋ ਜਾਣੇ ਸੀ। ਸੋ ਇਹਨਾਂ ਨੇ ਮਿਹਨਤ ਸਦਕਾ ਹੁਣ ਦੇਖੋ ਜੇ ਇਹਨਾਂ ਦੇ ਦਿਲ ਦੇ ਵਿੱਚ ਸਿੱਖਾਂ ਪ੍ਰਤੀ, ਪੰਜਾਬ ਪ੍ਰਤੀ, ਸ਼ਹੀਦਾਂ ਪ੍ਰਤੀ ਭਾਵਨਾ ਸੀ, ਤਦ ਹੀ ਇਹ ਜਿਹੜਾ ਇਸ ਇਸ਼ੂ ਨੂੰ ਅੱਗੇ ਲੈ ਕੇ ਆਏ ਹੈਗੇ। ਸੋ ਉਹਨਾਂ ਨੇ ਜੇ ਤੁਸੀਂ ਸਪੋਰਟ ਕੀਤੀ ਆ ਲੋਕਾਂ ਨੇ, ਤੇ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਆ ਵੀ ਹਾਂ ਅਸੀਂ ਕੌਮ ਦੇ ਨਾਲ ਖੜੇ ਆ, ਕੌਮ ਦੇ ਨਾਲ ਕੰਮ ਕਰਦੇ ਆ, ਕੌਮ ਦੇ ਲਈ ਕੰਮ ਕਰ ਰਹੇ ਆ, ਤੇ ਕੌਮ ਦੀ ਜਿਹੜੀ ਆਵਾਜ਼ ਆ, ਬਾਤ ਆ, ਉਹ ਹਮੇਸ਼ਾ ਪਾਉਂਦੇ ਜਿਹੜਾ ਉਹ ਰਵਾਂਗੇ। ਸੋ ਆਪਾਂ ਨੂੰ ਇਦਾਂ ਦੇ ਲੀਡਰਸ ਦੀ ਹਮੇਸ਼ਾ ਹੀ ਜਿਹੜੀ ਉਹ ਜ਼ਰੂਰਤ ਰਹਿੰਦੀ ਆ। ਨੈਣਦੀਪ ਸਿੰਘ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ, ਬਹੁਤ ਮਿਹਰਬਾਨੀ ਇਸ ਕਾਜ ਦੇ ਲਈ। ਤੁਹਾਡੀ ਪੂਰੀ ਟੀਮ ਨੂੰ, ਤੁਹਾਡੇ ਸਾਰੇ ਹੀ ਸਕੂਲ ਬੋਰਡ ਦੇ ਮੈਂਬਰਸ ਨੂੰ, ਤੇ ਸਾਰੀ ਹੀ ਉਹਨਾਂ ਸਪੋਰਟਰਸ ਨੂੰ ਜਿਨ੍ਹਾਂ ਨੇ ਇਸ ਦੇ ਵਿੱਚ ਹਮਾਇਤ ਕੀਤੀ, ਇਸ ਨੂੰ ਜਿਹੜਾ ਨੇਪਰੇ ਚਾੜਨ ਦੇ ਵਿੱਚ ਜਿਹੜਾ ਉਹ ਮਦਦ ਕੀਤੀ, ਉਸ ਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੱਥੇ ਜਿਹੜਾ ਹਰਜੋਤ ਸਿੰਘ ਜੀ ਫਰਿਜ਼ਨੋ ਏਰੀਆ ਦਾ ਜਿੰਨਾ ਵੀ ਇੰਗਲਿਸ਼ ਮੀਡੀਆ ਹੈ ਉਹਨਾਂ ਨੇ ਸਾਰਿਆਂ ਨੇ ਕਵਰ ਕੀਤਾ ਹੈ। ਸੈਂਟਰਲ ਯੂਨੀਫਾਈਡ ਨੇਮਿੰਗ ਨਿਊ ਸਕੂਲ ਆਫਟਰ ਹਿਊਮਨ ਰਾਈਟਸ ਐਕਟਿਵਿਸਟ। ਕੀ ਬਾਤ ਹੈ, ਬਿਲਕੁਲ। ਸੋ ਭਾਈ ਜਸਵੰਤ ਸਿੰਘ ਜੀ ਖਾਲੜਾ, ਸ਼ਹੀਦ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ, ਤੇ ਉਹਨਾਂ ਸ਼ਹਾਦਤ ਨੂੰ ਹੋਰ ਉੱਚਾ ਮਾਣ ਮੱਤਾ ਕਰਨ ਦੇ ਲਈ, ਸਕੂਲ ਦਾ ਨਾਮ ਰਖਾਉਣ ਦੇ ਲਈ ਉਸ ਨੂੰ ਜਿਹੜਾ ਇਸ ਦੇ ਲਈ ਬਹੁਤ ਬਹੁਤ ਧੰਨਵਾਦ। ਤੇ ਆਓ ਉਪਰਾਲੇ ਕਰੀਏ ਇਦਾਂ ਦੇ ਜਿਹੜੇ ਆ ਆਪਣੇ ਸ਼ਹੀਦਾਂ ਦੇ ਨਾਵਾਂ ਦੇ ਉੱਤੇ, ਇਦਾਂ ਦੀਆਂ ਉਹ ਚੀਜ਼ਾਂ ਨੂੰ ਜਿਹੜਾ ਉਹ ਆਪਾਂ ਹੋਰ ਅੱਗੇ ਪਛਾਣੀਏ। ਭਾਰਤ ਦੇ ਜਿਹੜਾ ਡੈਮੋਕ੍ਰੇਸੀ ਆ, ਡੈਮੋਕ੍ਰੇਸੀ ਨਹੀਂ ਆ, ਉੱਥੇ ਜਿਹੜਾ ਇੱਕ ਡੰਬ ਜਿਹੜਾ ਉਹ ਚੱਲ ਰਿਹਾ ਆ, ਉਸ ਦਾ ਪਰਦਾਫਾਸ਼ ਇਸ ਤਰੀਕੇ ਦੇ ਨਾਲ ਕਰੀਏ ਵੀ ਦੇਖੋ ਕੌਮਾਂ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਦੀਆਂ ਆ, ਤੇ ਪਰਦਾਫਾਸ਼ ਕਰਨ ਦੇ ਉੱਤੇ ਚਾਹੇ ਉਹ ਜੋ ਮਰਜ਼ੀ ਉਹ ਕਰਦੇ ਰਹਿਣ, ਉਹ ਜਿਹੜੀਆਂ ਸਟੇਟਾਂ ਜੋ ਮਰਜ਼ੀ ਕਰਦੀਆਂ ਰਹਿਣ, ਅਸੀਂ ਆਪਣੇ ਸ਼ਹੀਦਾਂ ਦਾ ਹਮੇਸ਼ਾ ਹੀ ਸਾਥ ਦਿੰਦੇ